ट्रांसनैशनल रिप्रैशन बिल AB 3027 इस दे उत्ते जिहड़ा उन्हां दी पिछले दिनी पिछले कल जिहड़ा उन्होंने फाइनली उन्होंने इंट्रोड्यूस करके सब्जैक्ट टू वोट गया और कैलीफोर्निया असैंबली के 65 मैंबरां ने इस बिल के हक विच यूनैनिमसली सर्बसम्मति नाल और एक भी जिहड़ी वोट है वो नैगेटिव नहीं है। कैलीफोर्निया वर्गी स्टेट जिथे साइजेबल सिख पॉपूलेशन रहिंदी है, ये एक दबाव ही बनाएगा हाउस और सैनट के उत्ते फैडरल लैवल दे कि इस बिल जिहड़े ऑलरेडी पेंडिंग बिल्स ने उन्होंने अगे पुश किया जाए। जिहड़ा अमेरिका का ड्रीम है टू बी एन अमेरिकन, जिथे तुहाडी फ्रीडम ऑफ एक्सप्रैशन है, फ्रीली गल कहण दा, ये तो तुहाडे अमरीकन ड्रीम नूं मारना है। इट्स नॉट किलिंग और हरासिंग समबडी। हैरानी ये है भी ये ट्रांसनैशनल रिप्रैशन नूं वो हुकूमतां भी जिहड़ियां साडीआं दुश्मन ने जिवें रशिया, चाइना, ईरान और भारत जिहड़ा अपने आप नूं दोस्त कहंदा अमरीका दा, वो भी इहदा इस्तेमाल कर रहा है। द इंडियन गवर्नमेंट सक्सैसफुली assassinated a Sikh leader critical of their government living in Canada. They seek to silence dissidents, erase criticism and even murder their critics. Why I am reading about this in the Washington Post and not in an FBI or Homeland Security report? US ally or not, India and other foreign governments violating our national sovereignty must be held accountable. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਨ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ, ਅੱਜ 24 ਮਈ 2024 10 ਜੇਠ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪਲਪਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਅੱਜ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV84 ਦੀ ਲਾਈਵ ਸਟ੍ਰੀਮ ਨੂੰ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਔਰ ਦੁਆ ਵੀ ਕਰਾਂਗੇ, ਅਰਦਾਸ ਵੀ ਕਰਾਂਗੇ ਕਿ ਵਾਹਿਗੁਰੂ ਕਰੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਗੱਲਬਾਤ ਕਰਦੇ ਹਾਂ ਔਰ ਕਰੰਟ ਇਸ਼ੂ ਦੇ ਵਾਲਿਆਂ ਨਾਲ ਗੱਲਬਾਤ ਕਰਦੇ ਹਾਂ, ਸੋ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਆਪਣੇ ਪ੍ਰੋਗਰਾਮ ਦੀ। ਸੋ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਸਿਆਟਲ ਤੋਂ ਵੀਰ ਨਵਤੇਜ ਸਿੰਘ ਜੀ ਹੋਰਾਂ ਨੇ ਸਪਾਂਸਰ ਕੀਤਾ ਹੈ ਔਰ ਇਹਨਾਂ ਨੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਔਰ ਇਹਨਾਂ ਨੇ ਚੋਣਾਂ ਵਿੱਚ ਪੰਜਾਬ ਦੇ ਮਸਲੇ ਜਾਂ ਇਹ ਕਹਿ ਲਓ ਕਿ ਪੂਰਨ ਤੌਰ ਤੇ ਮੁੱਦੇ ਹੀ ਗਾਇਬ ਹਨ ਔਰ ਮਹਿਜ਼ ਫੋਕੀ ਬਿਆਨਬਾਜ਼ੀ ਅਤੇ ਕਿਰਦਾਰ ਕੁਸ਼ੀ ਤੇ ਜ਼ੋਰ ਦਿੱਤਾ ਹੋਇਆ ਹੈ ਸੋ ਸਿਆਸੀ ਆਗੂਆਂ ਵੱਲੋਂ। ਸੋ ਇਹ ਵਰਤਾਰਾ ਦੱਸਦਾ ਹੈ ਕਿ ਸਾਡਾ ਮਿਆਰ ਕਿੱਥੇ ਤੱਕ ਨੀਵਾਂ ਹੋ ਗਿਆ ਹੈ ਔਰ ਸਾਨੂੰ ਸੰਭਲਣ ਦੀ ਲੋੜ ਹੈ। ਹਿੰਦੂ ਤਵੀਆਂ ਨੇ ਹੁਣ ਸਾਡੇ ਤੇ ਨਿਸ਼ਾਨਾ ਰੱਖਿਆ ਹੋਇਆ ਹੈ ਕਿ ਸੁਹਿਰਦ ਹੋ ਕੇ ਕੌਮੀ ਨਜ਼ਰੀਆ ਮਜ਼ਬੂਤ ਕਰੀਏ, ਖਾਲਸਾ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਜਿਸ ਤਰ੍ਹਾਂ ਕਿ ਕਰੰਟ ਇਸ਼ੂ ਦੇ ਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਸਿੱਖ ਕੌਮ ਦੇ ਖਿਲਾਫ ਵਿੱਢੀ ਸਰਵਨਾਸ਼ ਦੀ ਜਿਹੜੀ ਜੰਗ ਵਿੱਚ ਅਮਰੀਕਾ ਵਾਸੀ ਸਿੱਖਾਂ ਨੇ ਭਾਰਤ ਦੇ ਮੂੰਹ ਤੇ ਇੱਕ ਕਰਾੜੀ
ਚਪੇੜ ਜਿਹੜੀ ਹੈ ਉਹ ਮਾਰੀ ਹੈ। ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ ਸਰਬਸੰਮਤੀ ਨਾਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਬਿੱਲ EB 3027 ਨੂੰ ਮਨਜ਼ੂਰੀ ਦੇ ਦਿੱਤੀ ਹੈ ਔਰ ਇਸ ਬਿੱਲ ਦੇ ਹੱਕ ਵਿੱਚ 65 ਵੋਟਾਂ ਪਈਆਂ ਨੇ, ਜਦੋਂ ਕਿ ਕਿਸੇ ਨੇ ਵੀ ਇਸ ਦੇ ਵਿਰੋਧ ਵਿੱਚ ਕੋਈ ਵੋਟ ਨਹੀਂ ਪਾਈ। ਸੋ ਇਸ ਬਿੱਲ ਨੂੰ ਕਹਿ ਲਓ ਕਿ ਇੰਟਰੋਡਿਊਸ ਕਰਦਿਆਂ ਅਸੈਂਬਲੀ ਵੂਮਨ ਡਾਕਟਰ ਜਸਮੀਤ ਕੌਰ ਬੈਂਸ ਨੇ ਬੜੀ ਜ਼ਬਰਦਸਤ ਤਕਰੀਰ ਕੀਤੀ ਹੈ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਸੀਐਟਲ ਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਹੀ ਪਿਆਰਾ ਪਰਿਵਾਰ ਹੈ ਔਰ ਪਿਛਲੀਆਂ ਵਿਜ਼ਿਟਸ ਵੇਲੇ ਸਾਨੂੰ ਇਹਨਾਂ ਦੇ ਪਰਿਵਾਰ ਦੀ ਮਹਿਮਾਨ ਨਵਾਜ਼ੀ ਦਾ ਵੀ ਸ਼ਰਫ ਹਾਸਲ ਹੋਇਆ। ਬੜੀਆਂ ਪਿਆਰੀਆਂ ਇਹਨਾਂ ਦੀਆਂ ਬੱਚੀਆਂ ਨੇ ਔਰ ਭੈਣ ਜੀ ਵੀ, ਔਰ ਸਮੁੱਚਾ ਪਰਿਵਾਰ ਪੰਥ ਨੂੰ ਸਮਰਪਿਤ ਹੈ। ਨਾਈਸ। ਨਵਤੇਜ ਸਿੰਘ ਬੜੇ ਲੰਮੇ ਸਮੇਂ ਤੋਂ ਖਾਲਿਸਤਾਨ ਦੇ ਸੰਘਰਸ਼ ਨਾਲ ਜੁੜੇ ਹੋਏ ਨੇ ਔਰ ਹਮੇਸ਼ਾ ਹੀ ਉਹਨਾਂ ਦੀ ਚਾਹਨਾ ਹੁੰਦੀ ਹੈ ਕਿ ਜਿੱਥੇ ਵੀ ਕੋਈ ਧਾਰਮਿਕ ਪੰਥਕ ਪ੍ਰੋਗਰਾਮ ਹੁੰਦਾ ਹੈ ਉੱਥੇ ਖਾਲਿਸਤਾਨ ਦੀ ਗੱਲ ਡਟਵੇਂ ਅੰਦਾਜ਼ ਕੀਤੀ ਜਾਏ। ਔਰ ਇਹੀ ਕਾਰਨ ਹੈ ਕਿ ਜਿੰਨੇ ਵੀ ਕੰਸਰਨ ਸਾਡੇ ਵੀਰ ਭੈਣਾਂ ਨੇ ਜੋ ਅੱਜ ਪੰਜਾਬ ਦੇ ਵਿੱਚ ਚੋਣ ਸਿਨੈਰੀਓ ਬਣਿਆ ਹੋਇਆ ਔਰ ਖ਼ਾਸ ਤੌਰ 'ਤੇ ਜਿਵੇਂ ਸੋ ਕਾਲਡ ਨੈਸ਼ਨਲ ਪਾਰਟੀਆਂ ਨੇ ਚਾਰ ਕੋਨੇ ਮੁਕਾਬਲਿਆਂ ਦੇ ਥੱਲੇ ਪੰਜਾਬ ਦੇ ਇਸ਼ੂਜ਼ ਨੂੰ ਹੀ ਗਾਇਬ ਕਰ ਦਿੱਤਾ ਹੈ ਔਰ ਅਸੀਂ ਦੇਖਦੇ ਹਾਂ ਕਿ ਬੀਜੇਪੀ ਕਿਵੇਂ ਆਪਣੇ ਖੁੱਲ੍ਹ ਕੇ ਹਿੰਦੂਤਵੀ ਏਜੰਡੇ ਦੇ ਲਈ ਪ੍ਰੋਪੇਗੇਟ ਕਰ ਰਹੀ ਹੈ ਔਰ ਉਹਨਾਂ ਨੇ ਪੱਗਾਂ ਵਾਲੇ ਵੱਡੇ ਵੱਡੇ ਪਗੜਾਂ ਵਾਲੇ ਰਾਜਾ ਚਿਹਰੇ ਵੀ ਸਾਹਮਣੇ ਲਿਆਂਦੇ ਨੇ। ਹਾਲਾਂ ਕੋਈ ਸੀਟਾਂ ਜਿੱਤਣ ਹਾਰਨ ਦਾ ਕੋਈ ਏਡਾ ਨਹੀਂ ਹੈ, ਪਰ ਅਸੀਂ ਦੇਖਦੇ ਹਾਂ ਕਿ ਬੀਜੇਪੀ ਜਿਹਨੂੰ ਕਦੇ ਵੀ ਪੰਜਾਬ 'ਚ 7-8% ਤੋਂ ਜ਼ਿਆਦਾ ਵੋਟ ਨਹੀਂ ਮਿਲੀ ਟੋਟਲ ਪਿਛਲੀਆਂ ਅਸੈਂਬਲੀ ਪਾਰਲੀਮਾਨੀ ਚੋਣਾਂ ਵੀ ਦੇਖੀਏ, ਉਹ ਇਸ ਵਾਰੀ ਇੱਕ ਵੱਡੀ ਪਰਸੈਂਟੇਜ ਵੋਟਾਂ ਦੀ ਉਸ ਦੇ ਉੱਤੇ ਉਹਨਾਂ ਨੇ ਅੱਖ ਰੱਖੀ ਹੋਈ ਹੈ ਕਿਉਂਕਿ ਆਉਣ ਵਾਲੇ ਪੀਰੀਅਡ 'ਚ ਅਸੈਂਬਲੀ ਚੋਣਾਂ ਲਈ ਉਹ ਇੱਕ ਆਜ਼ਾਦਾਨਾ ਤੌਰ 'ਤੇ ਇਵੇਂ ਹੀ ਉਹ ਕਬਜ਼ਾ ਕਰਨਾ ਚਾਹੁੰਦੀ ਹੈ ਪੰਜਾਬ 'ਤੇ, ਜਿਵੇਂ ਉਹਨਾਂ ਨੇ ਗੋਆ ਦੀ ਕ੍ਰਿਸਚਨ ਸਟੇਟ ਦੇ ਉੱਤੇ ਕੀਤਾ ਜਿੱਥੇ ਬੀਜੇਪੀ ਨੇ ਆਪਣੀ ਹਕੂਮਤ ਬਣਾਈ ਔਰ ਵਿਕਾਊ ਮਾਲ ਜਿਹੜੇ ਨੇ ਉਹਨਾਂ ਦੀ ਕੋਈ ਕਮੀ ਨਹੀਂ ਹੈ। ਔਰ ਵੀਰ ਨਵਤੇਜ ਸਿੰਘ ਹੋਰਾਂ ਨੇ ਜਿੱਥੇ ਹਰ ਸਿੱਖ ਜਿਹੜਾ ਸੰਘਰਸ਼ ਦੇ ਨਾਲ ਜੁੜਿਆ ਰਿਹਾ। ਅੱਜ ਹੀ ਮੈਂ ਇੱਕ ਪੁਰਾਣੀ ਸਪੀਚ ਵੀਰ ਹਰਦੀਪ ਸਿੰਘ ਨਿੱਜਰ ਦੀ ਮੀਰੀ ਪੀਰੀ ਦਿਵਸ ਦੇ ਮੌਕੇ 'ਤੇ ਸੁਣ ਰਿਹਾ ਸੀ ਔਰ ਜਿੰਨੀ ਭਾਵੁਕਤਾ ਨਾਲ ਉਹਨਾਂ ਨੇ ਉਹ ਸਾਰੇ ਖਾਸ ਤੌਰ 'ਤੇ ਬੰਦੀ ਸਿੰਘਾਂ ਦੀ ਔਰ ਜਿਹੜੇ ਜਿਸ ਹਾਲਤ 'ਚ ਬਹੁਤ ਵਾਰ ਉਹਨਾਂ ਨੇ ਕਿਹਾ ਵੀ ਜਿਹੜੇ ਪਹੁੰਚ ਵਾਲੇ ਨਹੀਂ ਨੇ ਉਹਨਾਂ ਨੂੰ ਤਾਂ ਕਈ ਵਾਰ ਜਿਹੜੇ ਨੇ ਉਹ ਕਛਹਿਰੇ ਵੀ ਨਸੀਬ ਨਹੀਂ ਹੁੰਦੇ, ਉਹ ਫਟੇ ਪੁਰਾਣੇ ਕਛਹਿਰਿਆਂ ਨਾਲ ਕਿਵੇਂ ਜੇਲ੍ਹਾਂ 'ਚ ਵਕਤ ਗੁਜ਼ਾਰਦੇ ਨੇ। ਔਰ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਅਸੀਂ ਤਾਂ ਰਾਤ ਨੂੰ ਮੈਂ ਸੌਂ ਨਹੀਂ ਸਕਦਾ ਜਦੋਂ ਮੈਂ ਦੇਖਦਾ ਕਿ ਵੀ ਜਿਨ੍ਹਾਂ ਦੇ ਨਾਲ ਅਸੀਂ ਇਕਰਾਰ ਕੀਤੇ ਸੀ ਉਹ ਤਾਂ ਸ਼ਹੀਦ ਹੋਏ ਔਰ ਅਸੀਂ ਜੇ ਇੱਥੇ ਆ ਕੇ ਪੈਸੇ ਦੇ ਪਿੱਛੇ ਪੈ ਜਾਵਾਂਗੇ ਤੇ ਫਿਰ ਅਸੀਂ ਕਿਹੜਾ ਮੂੰਹ ਦਿਖਾਵਾਂਗੇ ਗੁਰੂ ਨੂੰ। ਔਰ ਉਹਨਾਂ ਨੇ ਕਾਲ ਦਿੱਤੀ ਕਿ ਵੀ ਘੱਟੋ ਘੱਟ $1000 ਤੁਸੀਂ ਕਮਾਉਂਦੇ ਹੋ, ਦਸਵੰਧ ਹੀ ਕੱਢੋ ਔਰ ਉਹਦੇ 'ਚੋਂ ਇੱਕ ਹਿੱਸਾ ਜਿਹੜਾ ਹੈ ਉਹ ਕੌਮੀ ਘਰ ਖਾਲਿਸਤਾਨ ਦੇ ਲਈ ਦਿਓ। ਉਹਨਾਂ ਨੇ ਕਿਹਾ ਮੇਰੀ ਤਾਂ ਸਵੇਰੇ ਸ਼ਾਮ ਇਹੀ ਅਰਦਾਸ ਹੁੰਦੀ ਹੈ ਕਿ ਮਹਾਰਾਜ ਮੇਰੇ ਇਸ ਤਨ ਨੂੰ, ਮਨ ਨੂੰ, ਧਨ ਨੂੰ ਪੰਥ ਦੀ ਸੇਵਾ ਚਲਾਓ। ਮੈਂ ਕਈ ਵਾਰ ਦੇਖਦਾ ਵੀ ਇਹੀ ਪਾਰਟ ਜਦੋਂ ਸਰ ਜਸਵੰਤ ਸਿੰਘ ਖਾਲੜਾ ਜਿਹੜੀ ਉਹਨਾਂ ਦੀ ਲਾਸਟ ਸਪੀਚ ਬੜੀ ਪੋਪੂਲਰ ਹੋਈ ਜਿਹਦੇ 'ਚ ਮੈਂ ਵੀ ਮੌਜੂਦ ਸੀ ਡਿਕਸੀ ਗੁਰਦੁਆਰਾ ਸਾਹਿਬ ਟੋਰਾਂਟੋ ਦੇ ਵਿੱਚ, ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਕੋਲ ਸਭ ਤੋਂ ਪਿਆਰੀ ਚੀਜ਼ ਜਿਹੜੀ ਹੈ ਉਹ ਗੁਰਗੱਦੀ ਸੀ। ਜਦੋਂ ਤੱਕ 10 ਗੁਰੂ ਸਾਹਿਬਾਨ ਸੀ ਉਹ ਤਾਂ 10ਵੇਂ ਪਾਤਸ਼ਾਹ ਜਾਣ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਗਏ। ਹੁਣ ਉਸ ਤੋਂ ਬਾਅਦ ਗੁਰੂ ਜਦੋਂ ਸਿੱਖ ਦੇ ਉੱਤੇ ਰੀਝਦਾ ਹੈ ਤੇ ਉਹਨੂੰ ਸਭ ਤੋਂ ਪਿਆਰੀ ਚੀਜ਼ ਕੀ ਦਿੰਦਾ? ਉਹਨਾਂ ਨੇ ਕਿਹਾ ਸ਼ਹਾਦਤ। ਇਹ ਜਦੋਂ ਗੁਰੂ ਰੀਝਦਾ ਔਰ ਮੈਂ ਦੇਖਦਾ ਕਿਉਂਕਿ ਬੇਸ਼ੱਕ ਇਹ ਵਾਕ ਜਦੋਂ ਹਰਦੀਪ ਸਿੰਘ ਨਿੱਜਰ ਨੇ ਕਹੇ ਜਾਂ ਜਸਵੰਤ ਸਿੰਘ ਖਾਲੜਾ ਨੇ ਕਹੇ, ਸਾਨੂੰ ਉਹਨਾਂ ਦੇ ਅੰਤਰੀਵ ਭਾਵ ਜਾਂ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਔਰ ਕਿਵੇਂ ਉਹ ਗੁਰੂ ਦੀ ਕੁਰਬਤ 'ਚ ਆ ਰਹੇ ਨੇ ਇਹਦਾ ਅਹਿਸਾਸ ਨਾ ਹੋਏ, ਪਰ ਜਦੋਂ ਵਕਤ ਬੀਤ ਜਾਂਦਾ ਹੈ ਤੇ ਤੁਸੀਂ ਦੇਖਦੇ ਹੋ ਕਿ ਕਿਵੇਂ ਜਸਵੰਤ ਸਿੰਘ ਖਾਲੜਾ ਦਾ ਰੁਤਬਾ ਵੀ ਜਿਸ ਲੈਵਲ 'ਤੇ ਉਹਨਾਂ ਦੀ ਸ਼ਹਾਦਤ ਨੇ ਨਾ ਸਿਰਫ ਉਹਨਾਂ ਦੇ ਰੁਤਬੇ ਨੂੰ ਉੱਚਾ ਕੀਤਾ, ਲੇਕਿਨ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਲਾਸ਼ ਹੀ ਪੰਜਾਬ ਦੀ ਅਖੀਰਲੀ ਅਣਪਛਾਤੀ ਲਾਸ਼ ਸੀ। ਉਸ ਤੋਂ ਬਾਅਦ ਪੰਜਾਬ 'ਚ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਬੰਦ ਹੋਇਆ ਔਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਸ ਲੈਵਲ ਦੇ ਉੱਤੇ ਇੰਡੀਆ ਦਾ ਰੋਗ ਚਿਹਰਾ ਐਕਸਪੋਜ਼ ਹੋਇਆ ਔਰ ਅੱਜ ਅਸੀਂ ਖਾਲਿਸਤਾਨ ਦੀ ਮੂਵਮੈਂਟ ਨੂੰ ਕਿਸ ਬੁਲੰਦੀਆਂ 'ਤੇ ਦੇਖਦੇ ਹਾਂ। ਔਰ ਇਹ ਠੀਕ ਹੈ ਜਿਵੇਂ ਵੀਰ ਨਵਤੇਜ ਸਿੰਘ ਨੇ ਕਿਹਾ ਵੀ ਉੱਥੇ
ਤੁਸੀਂ ਬਿਆਨਬਾਜ਼ੀਆਂ ਦੇਖੋ, ਕਿੰਨਾ ਨਿਵਾਣ ਤੱਕ ਸਭ ਕੁਝ ਜਾ ਚੁੱਕਾ ਹੈ। ਪਰ ਸਾਡਾ ਫੋਕਸ ਆਪਣਾ ਕਾਜ਼, ਆਪਣਾ ਕੌਮੀ ਘਰ ਖਾਲਿਸਤਾਨ ਹੋਣਾ ਚਾਹੀਦਾ ਹੈ। ਅੱਛਾ। ਇਸ ਬਾਰੇ ਜੋ ਵੀ ਜਿੱਥੇ ਵੀ ਬੈਠਾ ਹੈ, ਉਹ ਜੋ ਵੀ ਯਤਨ ਕਰ ਸਕਦਾ ਹੈ, ਉਸ ਲਈ ਅਸੀਂ ਯਤਨਸ਼ੀਲ ਹੋਈਏ, ਇਹੀ ਉਹਨਾਂ ਦਾ ਮੈਸੇਜ ਹੈ। ਵੈਸੇ ਅੱਜ ਇਤਿਹਾਸਕ ਦਿਨ ਵੀ ਹੈ, 24 ਮਈ 1896 ਨੂੰ ਉਹ ਯੋਧਾ ਕਰਤਾਰ ਸਿੰਘ ਸਰਾਭਾ, ਜਿਨ੍ਹਾਂ ਦੀਆਂ ਉਹ ਲਾਈਨਾਂ ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਅਕਸਰ ਅਸੀਂ ਵੀ ਦੁਹਰਾਉਂਦੇ ਹਾਂ, ਬਹੁਤ ਸਾਰੇ ਹੋਰ ਵੀ ਜਿਹੜੇ ਇਸ ਰਸਤੇ 'ਤੇ ਤੁਰੇ ਨੇ। ਤੇ ਅੱਜ ਉਹਨਾਂ ਦਾ ਜਨਮ ਦਿਨ ਹੈ, 24 ਮਈ 1896 ਨੂੰ ਉਹਨਾਂ ਦਾ ਸਰਾਭਾ ਪਿੰਡ ਦੇ ਵਿੱਚ ਜਨਮ ਹੋਇਆ ਔਰ 16 ਨਵੰਬਰ 1915 ਨੂੰ 19 ਸਾਲ ਦੀ ਉਮਰ 'ਚ ਉਹਨਾਂ ਨੂੰ ਫਾਂਸੀ ਹੋਈ। ਔਰ ਇਹ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦੇ ਹਾਂ ਤੇ ਫਿਰ ਇਹ ਵੀ ਜਿੱਥੇ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਹਾਂ, ਭਾਈ ਹਰਦੀਪ ਸਿੰਘ ਨਿੱਜਰ ਦਾ ਜ਼ਿਕਰ ਕੀਤਾ ਹੈ ਜਾਂ ਜਸਵੰਤ ਸਿੰਘ ਖਾਲੜੇ ਦਾ ਕੀਤਾ ਹੈ, ਤੇ ਫਿਰ 21 ਵਰ੍ਹਿਆਂ ਦਾ, ਔਰ ਜਦੋਂ ਉਸ ਨੇ ਇਹ ਸ਼ਹਾਦਤ ਦਾ ਜਾਮ ਪੀਤਾ 1915 ਦੇ ਵਿੱਚ, ਉਸ ਦੇ ਕੰਮ ਤਾਂ ਇੰਨੇ ਵੱਡੇ ਸੀ ਜਦੋਂ 12-13 ਸਾਲਾਂ ਦਾ ਹੀ ਸੀ। ਜੋ ਕੁਛ ਉਹਨੇ ਗਦਰ ਪਾਰਟੀ ਲਈ ਕੀਤਾ, ਮੁਲਕ ਦੀ ਆਜ਼ਾਦੀ ਲਈ ਕੀਤਾ, ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਈਵਨ ਇਹਨਾਂ ਗਦਰੀ ਬਾਬਿਆਂ ਦੀ ਕੁਰਬਾਨੀ ਨੂੰ ਵੀ ਕਾਮਰੇਡਾਂ ਨੇ ਜਿਹੜਾ ਉਹ ਕਮਿਊਨਿਜ਼ਮ ਦੇ ਖਾਤੇ 'ਚ ਪਾਉਣਾ ਚਾਹਿਆ, ਤੇ ਜਿਨ੍ਹਾਂ ਆਦਰਸ਼ਾਂ ਦੇ ਲਈ ਇਹ ਕੁਰਬਾਨ ਹੋਏ ਉਹ ਜ਼ਾਹਰ ਹੈ ਸਿੱਖੀ ਤੋਂ ਪ੍ਰੇਰਿਤ ਸਨ, ਪਰ ਇਹਨਾਂ ਤੋਂ ਇਹਨਾਂ ਦਾ ਸਿੱਖੀ ਵਿਰਸਾ ਵੀ ਜੁਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਮੈਂ ਅੱਜ ਹੀ ਜਿਹੜਾ ਇੱਕ ਆਰਟੀਕਲ ਵੀ ਡਾਕਟਰ ਗੁਰਵਿੰਦਰ ਸਿੰਘ ਸਰੀ ਹੋਰਾਂ ਦਾ ਲਿਖਿਆ ਹੋਇਆ, ਔਰ ਇਸ ਨੂੰ ਕਿਉਂਕਿ ਬਹੁਤ ਚੰਗੇ ਅੰਦਾਜ਼ ਦੇ ਵਿੱਚ ਅਜਮੇਰ ਸਿੰਘ ਹਿਸਟੋਰੀਅਨ ਜਿਨ੍ਹਾਂ ਨੇ ਇਸ ਦੇ ਉੱਤੇ ਕਰਤਾਰ ਸਿੰਘ ਸਰਾਭੇ ਦੀ ਜ਼ਿੰਦਗੀ 'ਤੇ ਕਾਫੀ ਕੰਮ ਕੀਤਾ, ਔਰ ਉਹਨਾਂ 'ਚੋਂ ਹੀ ਉਹਨਾਂ ਦਾ ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ, ਇਹ ਉਹਨਾਂ ਦੀ ਪੁਸਤਕ ਜਿਹੜੀ ਹੈ, ਉਹਨੇ ਬਹੁਤ ਸਾਰੇ ਜਿਹੜੇ ਪਹਿਲਾਂ ਪਾਏ ਭਰਮ ਭੁਲੇਖੇ ਸੀ ਉਹ ਵੀ ਦੂਰ ਕੀਤੇ। ਔਰ ਇਸ ਦੇ ਵਿੱਚ ਉਹਨਾਂ ਨੇ ਇਹ ਸਾਬਤ ਕੀਤਾ ਕਿ ਕਿਵੇਂ ਜਦੋਂ ਕਿ ਕਰਤਾਰ ਸਿੰਘ ਸਰਾਭਾ ਨੂੰ ਔਰ ਬਾਕੀ ਗਦਰੀ ਬਾਬਿਆਂ ਨੂੰ ਫਾਂਸੀ ਦਿੱਤੀ ਗਈ, ਕਿਉਂਕਿ ਜਦੋਂ ਅਸੀਂ 16 ਨਵੰਬਰ 1915 ਨੂੰ ਫਾਂਸੀ ਦਾ ਜ਼ਿਕਰ ਕਰਦੇ ਹਾਂ ਤੇ ਜਿਸ ਕੇਸ ਦੇ ਵਿੱਚ ਗਦਰੀ ਯੋਧਿਆਂ ਨੂੰ ਫਾਂਸੀ ਹੋਈ ਉਹਨਾਂ 'ਚ ਕਰਤਾਰ ਸਿੰਘ ਸਰਾਭਾ ਤੋਂ ਇਲਾਵਾ ਹਰਨਾਮ ਸਿੰਘ ਭੱਟੀ ਗੁਰਾਇਆ, ਜਗਤ ਸਿੰਘ, ਇਹ ਸੁਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ, ਉੱਥੋਂ ਦੇ ਵਾਸੀ ਸਨ, ਬਖਸ਼ੀਸ਼ ਸਿੰਘ ਗਿਲਵਾੜੀ, ਵਿਸ਼ਨੂੰ ਗਣੇਸ਼ ਪਿੰਗਲੇ, ਇਹ ਪੂਨਾ ਮਹਾਰਾਸ਼ਟਰ ਦੇ ਰਹਿਣ ਵਾਲੇ ਸੀ, ਸੁਰੈਣ ਸਿੰਘ ਗਿਲਵਾਲੀ ਤੇ ਇੱਕ ਹੋਰ ਯੋਧੇ ਸੁਰੈਣ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ 16 ਨਵੰਬਰ 1915 ਨੂੰ। ਔਰ ਇਸ ਤੋਂ ਇਲਾਵਾ 40 ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਬੀਆਂ ਸਜ਼ਾਵਾਂ ਹੋਈਆਂ ਸੀ, ਜਿਨ੍ਹਾਂ 'ਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਨਿਧਾਨ ਸਿੰਘ ਚੁੰਗਾ, ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ, ਪਰਮਾਨੰਦ, ਪੰਡਤ ਜਗਤ ਰਾਮ ਵਗੈਰਾ ਸ਼ਾਮਲ ਸੀ। ਪਰ ਜਿਹੜੀ ਉਹਨਾਂ ਦੀ ਨਜ਼ਮ, ਜਿਸ ਨੂੰ ਬਾਅਦ ਦੇ ਵਿੱਚ ਕੱਟ-ਵੱਢ ਕਰਕੇ ਸਿੱਖੀ ਦੇ ਆਸ਼ੇ ਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦੀ ਨਜ਼ਮ ਜਿਹੜੀ ਕਿ ਬਾਅਦ ਦੇ ਵਿੱਚ ਹੁਣ ਜਿਹਨੂੰ ਅਸੀਂ ਇਹ ਕਹੀਏ ਕਿ ਰਿਟਰੀਵ ਹੋਈ ਹੈ, ਉਹ ਬੜੀ ਕਮਾਲ ਦੀ ਰਚਨਾ ਸੀ, ਵਤਨ ਵਾਸੀਓ ਰੱਖਣਾ ਯਾਦ ਸਾਨੂੰ। ਔਰ ਇਹ ਨਜ਼ਮ ਇਹ ਸਾਰੇ ਹੀ ਜਿਹੜੇ ਜਿਨ੍ਹਾਂ ਨੇ ਫਾਂਸੀ ਦੇ ਰੱਸੇ ਨੂੰ ਚੁੰਮਿਆ, ਹੱਸਦਿਆਂ ਹੱਸਦਿਆਂ ਸਾਰੇ ਰਲ ਕੇ ਪੜ੍ਹਦੇ ਹੁੰਦੇ ਸੀ। ਔਰ ਉਹ ਨਜ਼ਮ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਤਾਂ ਕਿ ਅਸੀਂ ਵੀ ਕਰਤਾਰ ਸਿੰਘ ਸਰਾਭੇ ਦੀ ਬੇਮਿਸਾਲ ਕੁਰਬਾਨੀ ਨੂੰ, ਅਸੀਂ ਇਸ ਬਹਿਸ ਨਹੀਂ ਪੈਣਾ ਚਾਹੁੰਦੇ ਕਿ ਭਾਈ ਜਿਸ ਆਜ਼ਾਦੀ ਦਾ ਸੰਕਲਪ ਉਹਨਾਂ ਨੇ ਕੀਤਾ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਿਵੇਂ ਉਹ ਹਿੰਦੂ ਨੈਸ਼ਨਲਿਜ਼ਮ ਦੇ ਖਾਤੇ 'ਚ ਪਾਈ ਜਾ ਰਹੀ ਹੈ, ਪਰ ਉਹਨਾਂ ਦੇ ਲਈ ਸਿੱਖੀ ਪ੍ਰੇਰਨਾ ਸੀ, ਜ਼ੁਲਮ ਨੂੰ ਵੰਗਾਰਨਾ। ਔਰ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਅਖੰਡ ਕੀਰਤਨੀ ਜਥੇ ਦੇ ਜਿਹੜੇ ਫਾਊਂਡਰ ਨੇ, ਇਹ ਬੜੀ ਵੱਡੀ ਇੰਸਪੀਰੇਸ਼ਨ ਸਨ ਕਰਤਾਰ ਸਿੰਘ ਸਰਾਭੇ ਦੀ। ਮਾਲਵਾ ਹਾਈ ਸਕੂਲ ਲੁਧਿਆਣੇ ਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਸੀ, ਔਰ ਇਹ ਉਹਨਾਂ ਦੀ ਜਿਹੜੀ ਨਜ਼ਮ ਸਾਰੇ ਉਹਨਾਂ ਨੇ ਕੰਪੋਜ਼ ਕੀਤੀ, ਕੰਪੋਜ਼ ਵੀ ਸਰਾਭੇ ਦੀ ਹੋਏਗੀ, ਪਰ ਇਹ ਸਾਰੇ ਰਲ ਕੇ ਪੜ੍ਹਦੇ ਸੀ ਕਿ ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀਂ, ਸਦਾ ਕੂੜਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਜ਼ਾਬਰਾਂ ਹੱਥ ਤਲਵਾਰ ਨਾਹੀਂ। ਉਹਨਾਂ ਜ਼ਮਾਨਿਆਂ 'ਚ ਜੇ ਰਸ਼ੀਆ ਦਾ ਜਿਹੜਾ ਬਾਦਸ਼ਾਹ ਸੀ ਉਹਨੂੰ ਜ਼ਾਰ ਕਹਿੰਦੇ ਸੀ, ਸੋ ਜ਼ਾਰ ਸ਼ਾਹੀ ਦਾ ਮਤਲਬ ਬਾਦਸ਼ਾਹਤਾ ਹੈ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਮਿਲੀ ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀਂ,
ਸਦਾ ਕੂੜਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਜ਼ਾਬਰਾਂ ਹੱਥ ਤਲਵਾਰ ਨਾਹੀਂ। ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਾਹੀਂ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਾਹੀਂ। ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣਾ ਆਪ ਨਿਭਾ ਦਿਆਂਗੇ। ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ, ਨਾਲ ਖੁਸ਼ੀ ਦੇ ਸੀਸ ਲੁਹਾ ਦਿਆਂਗੇ। ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ। ਥੋੜ੍ਹੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ। ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ। ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ। ਖਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ, ਦੱਸੇ ਚਮਕਦੀ ਨੇਕ ਮਿਸਾਲ ਸਾਨੂੰ। ਹੁਣ ਇਹ ਜੇ ਇਸ ਸਿੱਖੀ ਤੋਂ ਪ੍ਰੇਰਿਤ ਕੁਰਬਾਨੀਆਂ ਨੂੰ ਕੋਈ ਮਾਰਕਸਿਜ਼ਮ, ਕਮਿਊਨਿਜ਼ਮ, ਲੈਨਿਨਿਜ਼ਮ, ਜਦੋਂ ਅਜੇ ਲੈਨਿਨ ਵੀ ਜਿਹੜਾ ਉਹਦਾ ਉਹ ਤਾਂ 1917 'ਚ ਜਾ ਕੇ ਰੂਸ ਤਬਦੀਲੀ ਹੋਈ, ਪਰ ਕਿਸ ਕਦਰ ਸਾਡਾ ਇਹਨਾਂ ਬੇਈਮਾਨ ਕਾਮਰੇਡਾਂ ਨਾਲ ਵਾਹ ਪਿਆ ਹੋਇਆ। ਪਰ ਅਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਜਿੱਥੇ ਸਰ ਕਰਤਾਰ ਸਿੰਘ ਸਰਾਭਾ ਸਾਡਾ ਯੰਗ ਨਾਇਕ ਉਹਦੀ ਨਜ਼ਰ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਵੀ ਉਹ ਲੜਾਈ ਉਹਨਾਂ ਨੇ ਬੜੇ ਸੱਚੇ ਮਨ ਨਾਲ, ਸੱਚੇ ਦਿਲ ਨਾਲ ਸਿੱਖੀ ਤੋਂ ਪ੍ਰੇਰਨਾ ਲੈ ਕੇ ਜ਼ੁਲਮ ਦੇ ਖਿਲਾਫ ਲੜੀ ਸੀ। ਇਹ ਵੱਖਰੀ ਕਹਾਣੀ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਤੁਹਾਨੂੰ ਭੁਲਾਉਣ ਦੇ ਯਾਰ ਹੀ ਰਹੇ। ਹੁਣ ਗੱਲ ਅੱਜ ਦੀ ਪ੍ਰਾਪਤੀ ਦੀ ਕਰੀਏ। ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਜਦੋਂ ਇੰਡੀਅਨ ਸਟੇਟ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਥਿਆਰ ਸਿੱਖਾਂ ਦੇ ਉੱਤੇ ਖੁੱਲ੍ਹ ਕੇ ਵਰਤਣਾ ਸ਼ੁਰੂ ਕੀਤਾ, ਕੰਮ ਤਾਂ ਇਹ ਕਦੋਂ ਦਾ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਸੀ, ਹੁਣ ਤਾਂ ਸਾਹਮਣੇ ਆ ਰਿਹਾ ਵੀ 2022 'ਚ ਰਿਪੁਦਮਨ ਸਿੰਘ ਮਲਕ ਦਾ ਮਰਡਰ ਵੀ, ਉਸ ਤੋਂ ਪਹਿਲਾਂ ਏਅਰ ਇੰਡੀਆ ਵਾਲਾ ਵੀ, ਔਰ ਮਈ ਦੇ ਮਹੀਨੇ 'ਚ ਪਰਮਜੀਤ ਸਿੰਘ ਪੰਜਵੜ ਕਸ਼ਮੀਰੀ ਐਕਟਿਵਿਸਟ ਵੀ 2 ਸਾਲ ਤੋਂ ਜਿਹੜੇ ਨੇ ਇਹਨਾਂ ਦਾ ਨਿਸ਼ਾਨਾ ਬਣ ਰਹੇ ਸੀ। ਪਰ ਜਦੋਂ ਕੈਨੇਡਾ ਦੀ ਧਰਤੀ ਤੇ ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਦਾ ਹੈ ਔਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਫਾਈਲ ਕੀਤਾ ਜਾਂਦਾ ਹੈ ਇੱਥੋਂ ਦੀ ਏਜੰਸੀਆਂ ਦੀ ਮੁਸਤੈਦੀ ਦੇ ਨਾਲ, ਤੇ ਫਿਰ ਇਹਨਾਂ ਦੀਆਂ ਪਰਤਾਂ ਖੁੱਲ੍ਹਦੀਆਂ ਨੇ, ਕਿਵੇਂ ਐਕਸਪੋਜ਼ ਹੋਏ ਨੇ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਹੁਣ ਆਲਮੋਸਟ ਨਿਖਿਲ ਗੁਪਤਾ ਉਸ ਦੀ ਦੇਸ਼ ਹਵਾਲਗੀ, ਅਮਰੀਕਾ ਹਵਾਲਗੀ ਜਿਹੜੀ ਹੈ ਕਿਸੇ ਵੇਲੇ ਵੀ ਹੋ ਸਕਦੀ ਹੈ। ਔਰ ਇਸੇ ਪੀਰੀਅਡ ਦੇ ਵਿੱਚ ਜਿੱਥੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ FBI ਔਰ ਹੋਮਲੈਂਡ ਸਿਕਿਉਰਿਟੀ ਔਰ ਜਸਟਿਸ ਡਿਪਾਰਟਮੈਂਟ ਇਹਨਾਂ ਸਾਰਿਆਂ ਦੇ ਨਾਲ ਰਾਬਤੇ 'ਚ ਰਹਿੰਦੇ ਆ, ਜਿਹੜਾ ਉਹ ਜੋ ਮੇਸ਼ਰਸ ਪ੍ਰੋਟੈਕਟਿਵ ਚਾਹੀਦੇ ਨੇ ਉਹ ਵੀ ਸਾਹਮਣੇ ਲਿਆਂਦੇ। ਅਮਰੀਕਨ ਹਾਊਸ ਔਰ ਸੈਨੇਟ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਵੀ ਮੌਜੂਦ ਨੇ, ਜਿਨ੍ਹਾਂ ਦੇ ਉੱਤੇ ਥੋੜ੍ਹੀ ਹੌਲੀ ਪੇਸ਼ਕਦਮੀ ਹੋ ਰਹੀ ਹੈ, ਪਰ ਜ਼ਾਹਰ ਹੈ ਕਿ ਉਸ ਦੇ ਉੱਤੇ ਬਰੀਫਿੰਗਸ, ਹੀਅਰਿੰਗਸ ਹੋਈਆਂ ਨੇ। ਪਰ ਇਸ ਮਾਮਲੇ 'ਚ ਕੈਲੀਫੋਰਨੀਆ ਨੇ ਬਾਜ਼ੀ ਮਾਰੀ ਹੈ। ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਅਗਲੀ ਜਨਰੇਸ਼ਨ ਡਾਕਟਰ ਜਸਮੀਤ ਕੌਰ ਬੈਂਸ ਜਿਹੜੇ ਬੇਕਰਸਫੀਲਡ ਤੋਂ ਅਸੈਂਬਲੀ ਵੂਮਨ ਨੇ ਕੈਲੀਫੋਰਨੀਆ ਅਸੈਂਬਲੀ 'ਚ, ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ AB 3027 ਇਹਨੂੰ ਇੰਟਰੋਡਿਊਸ ਕੀਤਾ ਸੀ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਦੀ ਪਿਛਲੇ ਦਿਨੀ, ਪਿਛਲੇ ਕੱਲ੍ਹ ਜਿਹੜਾ ਉਹਨਾਂ ਨੇ ਫਾਈਨਲੀ ਉਹਨੂੰ ਇੰਟਰੋਡਿਊਸ ਕਰਕੇ ਸਬਜੈਕਟ ਟੂ ਵੋਟ ਗਿਆ। ਔਰ ਕੈਲੀਫੋਰਨੀਆ ਅਸੈਂਬਲੀ ਦੇ 65 ਮੈਂਬਰਾਂ ਨੇ ਇਸ ਬਿੱਲ ਦੇ ਹੱਕ ਵਿੱਚ ਯੂਨੈਨਿਮਸਲੀ, ਸਰਬਸੰਮਤੀ ਨਾਲ, ਔਰ ਇੱਕ ਵੀ ਜਿਹੜੀ ਵੋਟ ਹੈ ਉਹ ਨੈਗੇਟਿਵ ਨਹੀਂ ਹੈ। ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਇਹਨੂੰ ਅਸੀਂ ਹਾਊਸ ਕਹਿੰਦੇ ਹਾਂ, ਲੈਜਿਸਲੇਚਰ, ਜਿਹਦੀ ਅਸੈਂਬਲੀ ਵੀ ਕਹਿੰਦੇ ਹਾਂ, ਜਿਹਦੇ ਮੈਂਬਰ ਨੇ ਜਸਮੀਤ ਕੌਰ ਬੈਂਸ। ਇੱਥੋਂ ਹੁਣ ਕਿਉਂਕਿ ਸਰਬਸੰਮਤੀ ਨਾਲ ਹਾਊਸ 'ਚੋਂ ਬਿੱਲ ਪਾਸ ਹੋਇਆ, ਇਹ ਨੈਕਸਟ ਸਟੈਪ ਜਿਹੜਾ ਹੈ ਇਹ ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚ ਜਾਏਗਾ, ਜਿੱਥੇ ਫਿਰ ਸਬਜੈਕਟ ਟੂ ਵੋਟ ਹੋਏਗਾ ਔਰ ਉਸ ਤੋਂ ਬਾਅਦ ਗਵਰਨਰ ਜਿਹੜਾ ਹੈ ਉਸ ਦੇ ਉੱਤੇ ਦਸਤਖਤ ਕਰੇਗਾ। ਬੇਸ਼ੱਕ ਟਰਾਂਸਨੈਸ਼ਨਲ ਰਿਪਰੈਸ਼ਨ ਇੱਕ ਫੈਡਰਲ ਇਸ਼ੂ ਹੈ, ਲੇਕਿਨ ਕਿਸੇ ਸਟੇਟ ਅਸੈਂਬਲੀ ਦਾ, ਖਾਸ ਤੌਰ 'ਤੇ ਕੈਲੀਫੋਰਨੀਆ ਵਰਗੀ ਸਟੇਟ ਜਿੱਥੇ ਸਾਈਜ਼ੇਬਲ ਸਿੱਖ ਪਾਪੂਲੇਸ਼ਨ ਰਹਿੰਦੀ ਹੈ, ਇਹ ਇੱਕ ਦਬਾਅ ਵੀ ਬਣਾਏਗਾ ਹਾਊਸ ਔਰ ਸੈਨੇਟ ਦੇ ਉੱਤੇ ਫੈਡਰਲ ਲੈਵਲ ਦੇ
ਕਿ ਇਸ ਬਿੱਲ ਜਿਹੜੇ ਆਲਰੇਡੀ ਪੈਂਡਿੰਗ ਬਿਲਸ ਨੇ ਉਹਨਾਂ ਨੂੰ ਅੱਗੇ ਪੁਸ਼ ਕੀਤਾ ਜਾਏ, ਕਿਉਂਕਿ ਅਜੇ ਤੱਕ ਅਮਰੀਕਾ ਦੇ ਵਿੱਚ ਕੋਈ ਵੀ ਲਾਅ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਮੱਦੇਨਜ਼ਰ ਰੱਖਦਿਆਂ ਬਣਾਇਆ ਗਿਆ ਹੋਇਆ ਉਹ ਐਗਜ਼ਿਸਟ ਨਹੀਂ ਕਰਦਾ। ਜਿਹੜੇ ਕ੍ਰਾਈਮ ਨੇ, ਜਿਵੇਂ ਨਿਖਲ ਗੁਪਤਾ ਜੇ ਇੱਥੇ ਐਕਸਟਰਾਡਾਈਟ ਹੋ ਕੇ ਆਉਂਦਾ ਉਹਦਾ ਟਰਾਇਲ ਚੱਲੇਗਾ, ਤੇ ਜਿਹੜਾ ਨਾਰਮਲ ਕ੍ਰਿਮੀਨਲ ਲਾਅ ਹੈ ਅਮਰੀਕਾ ਦਾ ਉਹਦੀ ਜ਼ਦ ਦੇ ਵਿੱਚ ਹੀ ਚੱਲੇਗਾ। ਪਰ ਇਹ ਇਸ ਲੈਵਲ ਦਾ ਡੇਂਜਰ ਬਣ ਚੁੱਕਾ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਕਿ ਇਹ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਭਾਈ ਨਾ ਸਿਰਫ ਸਟੇਟ ਦੀਆਂ ਔਰ ਫੈਡਰਲ ਏਜੰਸੀਆਂ ਮੁਸਤੈਦੀ ਦੇ ਨਾਲ ਪ੍ਰੋਟੈਕਸ਼ਨ ਦੇਣ, ਕਿਉਂਕਿ ਇਹ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਜਿਹੜੇ ਪਰਸੀਕਿਊਸ਼ਨ 'ਚੋਂ ਬਚ ਕੇ ਇੱਥੇ ਆਏ ਉਹਨਾਂ ਦੀ ਸੇਫਟੀ ਖਤਰੇ 'ਚ ਹੈ। ਇਹ ਤਾਂ ਜਿਵੇਂ ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ ਕਿ ਜਿਹੜਾ ਅਮਰੀਕਾ ਦਾ ਡਰੀਮ ਹੈ ਟੂ ਬੀ ਐਨ ਅਮਰੀਕਨ, ਜਿੱਥੇ ਤੁਹਾਡੀ ਫਰੀडम ਆਫ ਐਕਸਪ੍ਰੈਸ਼ਨ ਹੈ, ਫਰੀਲੀ ਗੱਲ ਕਹਿਣ ਦਾ, ਇਹ ਤਾਂ ਤੁਹਾਡੇ ਅਮਰੀਕਨ ਡਰੀਮ ਨੂੰ ਮਾਰਨਾ ਹੈ। ਇਟਸ ਨਾਟ ਕਿਲਿੰਗ ਔਰ ਹਰਾਸਿੰਗ ਸਮਬਡੀ, ਇਹ ਤਾਂ ਤੁਹਾਡੇ ਉਸ ਡਰੀਮ ਨੂੰ ਮਾਰਨਾ। ਔਰ ਕੱਲ੍ਹ ਜਿਵੇਂ ਅਸੀਂ ਵੌਕਸ ਦੇ ਆਰਟੀਕਲ ਦਾ ਜ਼ਿਕਰ ਕੀਤਾ 26-27 ਪੇਜਿਸ ਦਾ, ਕਿ ਕਿਵੇਂ ਇੰਡੀਅਨ ਸਿਸਟਮ ਇੱਥੇ ਉਹ ਕਸ਼ਮੀਰੀ ਐਕਟਿਵਿਸਟ ਹੋਣ, ਸਿੱਖ ਹੋਣ ਔਰ ਦੂਸਰੇ ਜਿਹੜੇ ਵੀ ਡਾਈਸੈਂਟਿੰਗ ਵਿਊ ਨੇ ਉਹਨਾਂ ਦੇ ਪਿਛਲੇ ਟੱਬਰਾਂ ਨੂੰ ਵੀ ਕਿਵੇਂ ਹਰਾਸ ਕੀਤਾ ਜਾ ਰਿਹਾ। ਸੋ ਇਹ ਜਿਹੜਾ ਓਵਰਆਲ ਹੈ, ਕਿਉਂਕਿ ਇਹਦੀ ਕਾਫੀ ਜਦੋਂ ਇਹ ਬਿੱਲ ਹੁੰਦੇ ਨੇ, ਮੈਂ ਹਾਲਾਂ AB 3027 ਦੀ ਜਿਹੜੀ ਹੈ ਟਰਾਂਸਕ੍ਰਿਪਟ ਉਹ ਕੱਢੀ ਹੈ। ਅੱਛਾ। ਔਰ ਇਹ ਟੈਕਨੀਕਲ ਲਫ਼ਜ਼ ਵੀ ਹੁੰਦੇ ਨੇ ਕਈ ਵਾਰ, ਸਾਡੇ ਮੇਰਾ ਖਿਆਲ ਹੈ ਜਿਹੜੇ ਵਿਊਅਰਸ ਨੇ ਉਹਨਾਂ ਦੇ ਲਈ ਕੁਝ ਚੀਜ਼ਾਂ ਇੰਪੋਰਟੈਂਟ ਹੁੰਦੀਆਂ। ਮੈਂ ਤਾਂ ਇੱਕ ਐਜੂਕੇਟਿਵ ਐਟੀਟਿਊਡ ਵੀ ਹੁੰਦਾ ਹੈ ਕਿ ਵੀ ਇਹ ਸਿਸਟਮ ਕੀ ਹੁੰਦਾ ਹੈ, ਕਿਵੇਂ ਨਿਕਲਦਾ ਹੈ, ਇਸ ਦੀ ਗੱਲ ਕਰਾਂ। ਲੇਕਿਨ ਕਈ ਵਾਰ ਮੇਰਾ ਖਿਆਲ ਹੈ ਉਹ ਸੁਣਦੇ ਸੁਣਦੇ ਸੌਂ ਵੀ ਜਾਂਦੇ ਹੋਣੇ ਨੇ, ਸੋ ਮੈਂ ਉਸ ਦੇ ਵੇਰਵੇ 'ਚ ਤਾਂ ਬਹੁਤਾ ਨਹੀਂ ਜਾਵਾਂਗਾ। ਪਰ ਮੂਲ ਰੂਪ ਦੇ ਵਿੱਚ ਇਹ ਇਸੇ ਪਾਲਿਸੀ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ ਕਿ ਭਾਈ ਜਿਹੜਾ ਪੀਪਲ ਆਫ ਦਾ ਸਟੇਟ ਆਫ ਕੈਲੀਫੋਰਨੀਆ ਡੂ ਐਨੈਕਟ ਐਜ਼ ਫੋਲੋਜ਼। ਸੈਕਸ਼ਨ 1 ਅਸੈਂਬਲੀ ਬਿੱਲ ਪਹਿਲਾਂ ਉਸ ਦੀ ਇੰਟਰੋਡਕਸ਼ਨ ਹੁੰਦੀ ਹੈ, ਔਰ ਇਹ ਜਿਹੜਾ ਉਹਨਾਂ ਨੇ ਇੱਥੋਂ ਕੀਤਾ ਹੈ ਕਿ ਐਗਜ਼ਿਸਟਿੰਗ ਲਾਅ ਪ੍ਰੋਵਾਈਡਸ ਦੈਟ ਨੋ ਪਰਸਨ ਸ਼ੈਲ whether or not acting under color of law by force or threat of force willfully injure, intimidate, interfere with, oppress or threaten any other person in free exercise or enjoyment of any right or privilege secured to them by California Constitution or laws of this state or by the United States Constitution or laws of the United States because of the other person's race, religion, national origin, disability, gender or sexual orientation, or because they perceive that the other person has one or more of those characteristics. So ਇਹ ਇੰਟਰੋਡਕਟਰੀ ਦੇ ਨਾਲ ਫਿਰ ਉਹਨਾਂ ਨੇ ਜਿਹੜਾ ਪ੍ਰੋਪਰਲੀ ਇਹ ਲਿਆਂਦਾ ਕਿ ਵੀ ਇਹ transnational repression against individuals and organizations that live outside their countries of origin, prominent or vocal anti-regime figures, any persons who provide aid and support to dissidents and religious and ethnic minority communities is a human rights violation that seeks to stifle dissent and enhance control over exile, activist, immigrant and diaspora communities. So ਇਹ ਟੈਕਨੀਕਲ ਵਰਡ ਨੇ, ਉਹਦੇ ਥੱਲੇ ਉਹਨਾਂ ਨੇ ਸਾਰੇ ਨੂੰ ਕਵਰ ਕੀਤਾ ਕਿ ਭਾਈ ਆ ਜਿਹੜਾ ਹੈ, ਔਰ ਖਾਸ ਤੌਰ ਤੇ ਇਹਦੇ 'ਚ ਬਿੱਲ 'ਚ ਮੈਂਸ਼ਨ ਹੈ ਕਿ ਉਹ ਗਵਰਨਮੈਂਟਸ ਇਨਕਲੂਡਿੰਗ ਬਟ ਨਾਟ ਲਿਮਿਟਡ ਟੂ ਰਸ਼ੀਆ, Iran, China and India increasingly rely on transnational repression as their consolidation of control at home pushes dissidents abroad. ਹੁਣ ਰਸ਼ੀਆ, ਚਾਈਨਾ ਔਰ ਈਰਾਨ ਤਾਂ ਪਹਿਲਾਂ ਹੀ ਡੈਜ਼ਿਗਨੇਟਿਡ ਕੰਟਰੀ ਸੀ ਜਿਹੜੇ ਆਪਣੇ ਜਿਹੜੇ ਉਹਨਾਂ ਦੇ ਡਿਸੀਡੈਂਟ ਨੇ ਇੱਥੇ ਆਉਂਦੇ ਉਹਨਾਂ ਨੂੰ ਹਰਾਸ ਕਰਦੇ। ਪਰ ਇੰਡੀਆ ਦੀ ਇਸ ਸ਼ਮੂਲੀਅਤ ਇਸ ਬਿੱਲ ਰਾਹੀਂ ਵੀ ਔਰ ਫੈਡਰਲ ਰਾਹੀਂ ਵੀ, ਔਰ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਵੀ ਇਹ ਬਿੱਲ ਆਪਣੇ ਆਪ ਦੇ ਵਿੱਚ ਬੜਾ ਅਹਿਮੀਅਤ ਵਾਲਾ ਹੈ। ਫਿਰ ਉਹਦੇ 'ਚ ਹਦਾਇਤਾਂ ਨੇ ਕਿ ਭਾਈ ਸਟੇਟ ਕੀ ਕਰੇ, ਔਰ ਉਹਦੇ 'ਚ ਉਹਨਾਂ ਨੇ ਸਪੈਸ਼ਲ ਟ੍ਰੇਨਿੰਗ, ਹਾਊ ਟੂ ਆਈਡੈਂਟੀਫਾਈ ਡਿਫਰੈਂਟ ਟੈਕਟਿਕਸ ਆਫ ਟਰਾਂਸਨੈਸ਼ਨਲ ਰਿਪਰੈਸ਼ਨ or physical and non-physical forms, or fear those governments that are known to employ transnational repression, including not only those who use it most frequently, but also those who use it most egregiously, including but not limited to tools of digital surveillance, other cyber tools frequently used to carry out. ਕਿਉਂਕਿ ਇਹ ਇਕੱਲਾ ਮਾਰਨ ਜਾਂ ਹਰਾਸ ਕਰਨ ਦੀ ਨਹੀਂ, ਜਿਹੜੇ ਤੁਹਾਨੂੰ ਜਿਹੜਾ ਫੋਲੋ ਕਰਦੇ ਨੇ, ਹਰਾਸ ਕਰਦੇ ਨੇ, ਸਾਈਬਰ
ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦੇ ਨੇ। ਸੋ ਇਹ ਸਾਰੇ ਤੋਂ ਪਹਿਲਾਂ ਆਲਮੋਸਟ 5 ਮਿੰਟ ਦੀ ਉਹਨਾਂ ਦੀ ਡਾਕਟਰ ਜਸਮੀਤ ਕੌਰ ਹੋਰਾਂ ਦਾ ਐਡਰੈਸ ਹੈ, ਜਿਹਦੀ ਟਰਾਂਸਕ੍ਰਿਪਟ ਵੀ ਸਾਡੇ ਕੋਲ ਹੈ। ਉਹਦੀ ਓਰੀਜਨਲ ਜਿਹੜੀ ਸਪੀਚ ਹੈ ਉਹ ਵੀ ਅਸੈਂਬਲੀ ਰਿਕਾਰਡ 'ਚੋਂ ਅਸੀਂ ਕੱਢੀ ਹੈ, ਪਰ ਮੈਂ ਪਹਿਲਾਂ ਥੋੜ੍ਹਾ ਜਿਹਾ ਪਾਰਟ ਉਹਨਾਂ ਦਾ ਟਰਾਂਸਕ੍ਰਿਪਟ ਦਾ ਕਰਕੇ ਫਿਰ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਕਿ ਵੀ ਉਹ ਉਹਨਾਂ ਦੀ ਫੁੱਲ ਸਪੀਚ ਜਿਹੜੀ ਆ ਉਹ ਡਿਸਪਲੇ ਕਰ ਦੇਣ। ਔਰ ਉਹਦੇ 'ਚ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਕਿ ਭਾਈ ਅਸੀਂ ਜਿਹੜਾ ਤੁਹਾਡੇ ਸਾਹਮਣੇ ਹੈ, ਥੈਂਕ ਯੂ ਸਪੀਕਰ ਐਂਡ ਮੈਂਬਰਸ, ਜਦੋਂ ਉਹਨਾਂ ਨੂੰ ਬੋਲਣ ਦਾ ਟਾਈਮ ਦਿੱਤਾ ਡਾਕਟਰ ਜਸਮੀਤ ਕੌਰ ਬੈਂਸ ਨੂੰ, ਉਹਨਾਂ ਨੇ ਕਿਹਾ ਵੀ ਮੈਂ ਇਹ ਬਿੱਲ ਪੇਸ਼ ਕਰ ਰਹੀ ਹਾਂ AB 3027, ਜਿਹੜਾ ਐਡਰੈਸਿਸ ਵਨ ਆਫ ਦਾ ਗ੍ਰੇਟੈਸਟ ਐਮਰਜਿੰਗ ਥ੍ਰੈਟਸ ਟੂ ਅਮਰੀਕਨ ਫਰੀडम ਐਂਡ ਡੈਮੋਕ੍ਰੇਸੀ, ਟਰਾਂਸਨੈਸ਼ਨਲ ਰਿਪਰੈਸ਼ਨ, ਕਿ ਜਿਹੜਾ ਅਮਰੀਕਾ ਹੀ ਲੋਕਤੰਤਰ ਔਰ ਆਜ਼ਾਦੀਆਂ ਦੇ ਉੱਤੇ ਵੱਡਾ ਹਮਲਾ ਹੈ। ਨੀਦਰ ਸਟੇਟ ਨੌਰ ਫੈਡਰਲ ਲਾਅ ਰੈਕਗਨਾਈਜ਼ਸ ਟਰਾਂਸਨੈਸ਼ਨਲ ਰਿਪਰੈਸ਼ਨ despite its increasingly common use by foreign governments to prevent the exercise of human rights and free expression by diaspora and exiled communities living in the US। ਕਿ ਵੀ ਹੁਣ ਤੱਕ ਕੋਈ ਲਾਅ ਨਹੀਂ ਹੈ, ਇਹਦੇ ਬਾਵਜੂਦ ਕਿ ਦੂਸਰੀਆਂ ਜਿਹੜੇ ਮੁਲਕ ਨੇ ਉਹ ਡਾਇਸਪੋਰਾ ਕਮਿਊਨਿਟੀਜ਼ ਦੇ ਖਿਲਾਫ ਇਹ ਪੂਰਾ ਯੂਜ਼ ਕਰ ਰਹੇ ਨੇ। ਫਿਰ ਉਹਦੇ 'ਚ ਉਹਨਾਂ ਨੇ ਉਹਦੇ ਪੂਰਾ ਦਿੱਤਾ ਵੀ ਇਹ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ, ਇੰਟੀਮੀਡੇਟ ਕਰਨਾ, ਸਾਇਲੈਂਟ ਕਰਨਾ, ਕੋਇਰਸ ਕਰਨਾ, ਹਰਾਸ ਕਰਨਾ ਔਰ ਹਾਰਮ ਦਾ ਚੋਜ਼ਨ ਟਾਰਗੇਟਸ ਆਫ ਫੋਰਨ ਗਵਰਨਮੈਂਟਸ, ਕਿ ਵੀ ਜਿੱਥੇ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਲਈ ਇਨਕਨਵੀਨੀਅੰਟ ਨੇ ਜਾਂ ਸਾਡੇ ਖਿਲਾਫ ਪ੍ਰਚਾਰ ਕਰ ਰਹੇ ਨੇ, ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੇ ਨੇ, they are it's a violation of our nation's sovereignty, yet there are numerous recent examples of this happening by governments considered both hostile and allied to the United States। ਉਹਨਾਂ ਨੇ ਕਿਹਾ ਵੀ ਹੈਰਾਨੀ ਇਹ ਹੈ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਉਹ ਹਕੂਮਤਾਂ ਵੀ ਜਿਹੜੀਆਂ ਸਾਡੀਆਂ ਦੁਸ਼ਮਣ ਨੇ, ਜਿਵੇਂ ਰਸ਼ੀਆ, ਚਾਈਨਾ, ਈਰਾਨ, ਔਰ ਭਾਰਤ ਜਿਹੜਾ ਆਪਣੇ ਆਪ ਨੂੰ ਦੋਸਤ ਕਹਿੰਦਾ ਅਮਰੀਕਾ ਦਾ, ਉਹ ਵੀ ਇਹਦਾ ਇਸਤੇਮਾਲ ਕਰ ਰਿਹਾ। ਫਿਰ ਉਹਨਾਂ ਨੇ 3 ਉਦਾਹਰਨਾਂ ਦਿੱਤੀਆਂ। ਉਹਨਾਂ ਨੇ ਕਿਹਾ ਵੀ ਰਸ਼ੀਆ ਨੇ ਕਿਵੇਂ ਇੰਟਰਪੋਲ ਰਾਹੀਂ ਇੱਕ ਜਿਹੜਾ ਰਸ਼ੀਅਨ ਡਿਸੀਡੈਂਟ ਸੀ ਕੈਲੀਫੋਰਨੀਆ 'ਚ ਰਹਿਣ ਵਾਲਾ, ਉਸ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਈਰਾਨ ਦਾ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਨੇ ਇੱਕ ਜਰਨਲਿਸਟ ਨੂੰ ਜਿਹੜਾ ਕ੍ਰਿਟੀਕਲ ਹੈ ਇਰਾਨੀਅਨ ਗਵਰਨਮੈਂਟ ਦਾ, ਨਿਊਯਾਰਕ 'ਚ ਰਹਿੰਦਾ ਹੈ, ਉਹਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਥਰਡ ਉਹਨਾਂ ਨੇ ਕਿਹਾ ਐਂਡ ਦਾ ਇੰਡੀਅਨ ਗਵਰਨਮੈਂਟ ਸਕਸੈਸਫੁਲੀ ਅਸੈਸੀਨੇਟਡ ਏ ਸਿੱਖ ਲੀਡਰ ਕ੍ਰਿਟੀਕਲ ਆਫ ਦੇਅਰ ਗਵਰਨਮੈਂਟ ਲਿਵਿੰਗ ਇਨ ਕੈਨੇਡਾ, ਕਿ ਇੰਡੀਅਨ ਗਵਰਨਮੈਂਟ ਨੇ ਸਿੱਖ ਲੀਡਰ ਨੂੰ, ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦਾ ਜ਼ਿਕਰ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਮੁਲਕ ਨੇ ਇਹ they didn't care about our constitutional freedoms, ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। they seek to silence dissidents, erase criticism and even murder their critics, ਇਹ ਆਵਾਜ਼ਾਂ ਬੰਦ ਕਰਨਾ ਚਾਹੁੰਦੇ ਨੇ, ਭਾਵੇਂ ਇਹਨਾਂ ਨੂੰ ਉਹ ਕਤਲ ਕਰਨੇ ਪੈਣ। ਫਿਰ ਉਹਨੇ ਬੀਬੀ ਨੇ ਕਿਹਾ ਕਿ ਵੀ ਦੇਖੋ ਇਸ ਬਾਰੇ ਮੈਂ ਹੁਣ ਇੱਕ ਡਿਸਪਲੇ ਕਰਨਾ ਚਾਹੁੰਦੀ ਹਾਂ, ਔਰ ਉਹਨੇ ਵਾਸ਼ਿੰਗਟਨ ਪੋਸਟ ਅਖਬਾਰ ਅਸੈਂਬਲੀ ਦੇ ਵਿੱਚ ਚੁੱਕੀ। ਫਿਰ ਜਿਹੜੀ ਉਹਨੇ ਸਭ ਤੋਂ ਵੱਡਾ ਮੈਂ ਸਮਝਦਾ ਵੀ ਇਹ ਸਾਰੀ ਪ੍ਰੈਜੈਂਟੇਸ਼ਨ ਦਾ ਠੀਕ ਨਿਸ਼ਾਨਾ ਹੈ, ਉਹ ਅਮਰੀਕਨ FBI, ਹੋਮਲੈਂਡ ਸਿਕਿਉਰਿਟੀ ਔਰ ਅਮਰੀਕਨ ਐਡਮਿਨਿਸਟ੍ਰੇਸ਼ਨ 'ਤੇ ਹੈ। ਕਿ ਉਹਨੇ ਬੀਬੀ ਨੇ ਕਿਹਾ ਕਿ ਵੀ ਚਾਹੀਦਾ ਤਾਂ ਇਹ ਸੀ, ਬਟ ਮਾਈ ਕੁਐਸਚਨ ਇਜ਼ ਵਾਈ ਆਈ ਐਮ ਰੀਡਿੰਗ ਅਬਾਊਟ ਦਿਸ ਇਨ ਦਾ ਵਾਸ਼ਿੰਗਟਨ ਪੋਸਟ ਐਂਡ ਨਾਟ ਇਨ ਦਾ FBI ਔਰ ਹੋਮਲੈਂਡ ਸਿਕਿਉਰਿਟੀ ਰਿਪੋਰਟ। ਹੁਣ ਇਹ ਜਿਹੜੇ ਸਾਡੇ ਕਈ ਵਾਰੀ ਜਦੋਂ ਅਸੀਂ ਕ੍ਰਿਟਿਸਾਈਜ਼ ਕਰਦੇ ਹਾਂ ਅਮਰੀਕਨ ਇਹਨਾਂ ਨੂੰ, ਤਾਂ ਕਈ ਕਹਿਣਗੇ ਲਓ ਜੀ ਤੁਸੀਂ ਅਮਰੀਕਾ 'ਚ ਬੈਠੇ ਹੋ, ਇਹਨਾਂ ਦਾ ਖਾ ਰਹੇ ਹੋ, ਇਹਨਾਂ ਦਾ ਫਲਾਣਾ ਕਰਦੇ ਹੋ। ਇਹ ਬਿਊਟੀ ਹੈ ਇਸ ਸਿਸਟਮ ਦੀ। ਬੀਬੀ ਡਾਕਟਰ ਜਸਮੀਤ ਕੌਰ ਬੈਂਸ ਕੈਲੀਫੋਰਨੀਆ ਅਸੈਂਬਲੀ 'ਚ ਖਲੋ ਕੇ ਕਹਿ ਰਹੀ ਹੈ ਵੀ ਮੈਂ ਵਾਸ਼ਿੰਗਟਨ ਪੋਸਟ ਨੂੰ ਕੋਟ ਕਰ ਰਹੀ ਹਾਂ ਕਿ ਇਹਨਾਂ ਨੇ ਸਿੱਖ ਮਾਰਿਆ ਹੈ, ਹਰਦੀਪ ਸਿੰਘ ਨਿੱਜਰ ਔਰ ਕਿਵੇਂ ਰਾਹ ਔਰ ਦੂਜੀ ਇਨਵੋਲਵ ਹੈ। ਮੈਂ ਤਾਂ ਆਪਣੀਆਂ ਏਜੰਸੀਜ਼ ਨੂੰ ਕੋਟ ਕਰਦਾ ਹੀ ਹੋਣੀ ਚਾਹੀਦੀ ਸੀ, ਹੋਮਲੈਂਡ ਸਿਕਿਉਰਿਟੀ ਨੂੰ ਜਾਂ FBI ਨੂੰ। But my question is why I am reading about this in the Washington Post and not in an FBI or Homeland Security report. US ally or not, India and other foreign governments violating our national sovereignty must be held accountable. ਕਿ ਦੋਸਤ ਹੈ ਅਮਰੀਕਾ ਦਾ, ਇੰਡੀਆ ਕਿ ਨਹੀਂ, doesn't matter. ਇਹ ਜਿਹੜੀਆਂ ਅਮਰੀਕਨ ਸਿਟੀਜ਼ਨਸ ਦੀਆਂ ਫਰੀडम्स ਨੇ, ਇਹਨਾਂ ਦੇ ਉੱਤੇ ਜੇ ਕੋਈ ਇਨਫਰਿੰਜ ਅਪਨ ਕਰਦਾ ਹੈ ਤੇ ਉਸ ਨੂੰ ਅਕਾਊਂਟੇਬਲ, ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਆਲਰੇਡੀ ਕਾਂਗਰਸ ਦੇ ਵਿੱਚ ਬਿੱਲ ਪਏ ਨੇ, ਇਹਨਾਂ ਨੂੰ ਕੁਇਕਲੀ ਪਾਸ ਕਰੋ। ਉਹਨੇ ਕਿਹਾ ਵੀ ਇਹ ਜਿਹੜਾ AB 3027 ਹੈ ਹਿਸਟੋਰਿਕ ਫਸਟ ਸਟੈਪ ਹੈ
कि California recognizing the dangers of transnational repression while providing law enforcement with the training they need to protect the freedom of all Californians. ਕਿ ਟ੍ਰੇਡ ਕਰੋ ਲਾ ਐਨਫੋਰਸਮੈਂਟ ਵਾਲਿਆਂ ਨੂੰ ਤਾਂ ਕਿ ਸਾਰੇ ਕੈਲੀਫੋਰਨੀਅਨਸ ਦੀਆਂ ਫਰੀडम ਜਿਹੜੀਆਂ ਨੇ ਉਹ ਹੋਣ, ਉਹ ਸੁਰੱਖਿਅਤ ਹੋਣ। ਫਿਰ ਉਹਨਾਂ ਨੇ ਕੈਲੀਫੋਰਨੀਆ ਉਹਨਾਂ ਨੇ ਕਿਹਾ ਕਿ ਵੀ ਅਸੀਂ ਡਿਫਾਈਨ ਕਰ ਰਹੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਲਾਅ ਕੀ ਹੈ ਔਰ ਇੱਕ ਅਸੀਂ ਨਵੀਆਂ ਫਾਊਂਡੇਸ਼ਨਸ 'ਤੇ ਲੇ ਕਰ ਰਹੇ ਹਾਂ ਐਮਰਜੈਂਸੀ ਸਰਵਿਸਿਜ਼ ਔਰ ਦੂਸਰਾ ਤੀਸਰਾ ਕਿਵੇਂ ਹੋਏ। ਫਿਰ ਉਹਨਾਂ ਦਾ ਜਿਹੜਾ ਐਂਡ ਉਹਨਾਂ ਨੇ ਕੀਤਾ ਆਪਣੀ ਸਪੀਚ ਨੂੰ AB 3027 sends a clear message that when you are here in California, we have got your back. ਕਿ ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਕੈਲੀਫੋਰਨੀਆ 'ਚ ਤੁਸੀਂ ਆਏ ਹੋ, ਤੁਸੀਂ ਸੁਰੱਖਿਅਤ ਹੋ, ਅਸੀਂ ਤੁਹਾਡੀ ਪਿੱਠ ਦੇ ਉੱਤੇ ਖੜੇ ਹਾਂ। ਥੈਂਕ ਯੂ ਐਂਡ ਆਈ ਰਿਸਪੈਕਟਫੁਲੀ ਰਿਕੁਐਸਟ ਯੂਰ ਸਪੋਰਟ ਫॉर AB 3027। ਸੋ ਇਹ ਲੈਕਚਰ ਕਰਕੇ ਫਿਰ ਬੀਬੀ ਬੈਠੀ, ਸਪੀਕਰ ਨੇ ਫਿਰ ਕਿਹਾ ਕਿ ਬਈ ਹੁਣ ਇਸ ਦੇ ਉੱਤੇ ਵੋਟ ਕਰੋ ਔਰ 65 ਮੈਂਬਰਾਂ ਨੇ ਇਸ ਦੇ ਹੱਕ 'ਚ ਵੋਟ ਕਰਕੇ ਇਹਨੂੰ ਯੂਨੈਨਿਮਸਲੀ ਪਾਸ ਕੀਤਾ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਡਾਕਟਰ ਜਸਮੀਤ ਕੌਰ ਬੈਂਸ ਦੀ ਪ੍ਰੈਜੈਂਟੇਸ਼ਨ ਨੂੰ ਲਾਈਵ ਕਰਦੇ ਹਾਂ। By Dr. Baines, the clerk will read. Assembly Bill 3027 by Assemblymember Baines, an act relating to crime. Dr. Baines, you are recognized. Thank you, Speaker and members. AB 3027 addresses one of the greatest emerging threats to American freedom and democracy: transnational repression. Neither state nor federal law recognizes transnational repression, despite its increasingly common use by foreign governments to prevent the exercise of human rights and free expression by diaspora and exile communities living in the United States. Transnational repression can take many forms, but in all cases, it is designed to intimidate, silence, coerce, harass, or harm the chosen targets of foreign governments. By definition, employing transnational repression against a person residing in the United States is a violation of our nation's sovereignty, yet there are numerous recent examples of this happening by governments considered both hostile and ally to the United States. Russia attempted to employ Interpol to coerce the United States into illegally deporting a Russian national living in California for the crime of free speech. Iran attempted to kidnap a journalist critical of the Iranian government living in New York City. And the Indian government successfully assassinating a Sikh leader critical of their government living in Canada. State actors like Iran, Russia, and India do not care about our constitutional freedoms. They seek to silence dissidents, erase criticism, and even murder their critics. I ask for permission to show a prop. Permission granted. A few weeks ago, this headlines on the front page of Washington Post stating the fact that the Indian government paid and attempted to assassinate U.S. citizens right here. The incredible investigative journalists at the Washington Post have shined the brightest light yet on Prime Minister Modi's campaign to silence North American Sikhs, substantiating all of the accusations Prime Minister Trudeau leveled against the Indian government, and even naming the high-ranking Indian government official in charge of directing assassinations in Canada and the US. But my question is why? Why am I reading about this in the Washington Post and not in the FBI or Homeland Security report? US ally or not, India and other foreign governments violating our national sovereignty must be held accountable and called out. We need Congress to lead by passing bills on transnational repression like the one authored by our Representative Adam Schiff. But as the home to so many ethnic groups that are forced to flee their home countries, California has an important role to play as well. AB 3027 represents a historic first step and first in the nation
toward California recognizing the dangers of transnational repression while providing law enforcement with the training they need to protect the freedoms of all Californians. This bill does three simple things. It defines transnational repression in law, creating a foundation for an organized response. It requires the Office of Emergency Services to work with the Commission of Peace Officer Standards and Trainings to help our local law enforcement recognize and use best practices to respond to transnational repression. And it sets the state policy to protect Californians from transnational repression and hold foreign governments accountable. The United States, and especially California, should be a haven to anyone who has fled persecution in search of a safer home. The refugee, exile, and diaspora communities we have welcomed into our state deserve to know that we will support them and protect them as they exercise their rights as Californians. AB 3027 sends a very clear message that when you are here in California, we have your back. Thank you, Dr. Baines. With that, the clerk will open the roll. All those vote who desire to vote. All those vote who desire to vote. All those vote who desire to vote. Clerk will close the roll and tally the votes. Ayes 65, no 0. Measure passes.